ਤਰਬੀਅਤ ਦੇ ਇਹ ਕਹਿੰਦੇ ਨੇ ਕਿ ਇਹ ਹੀ ਫੁੱਲ ਖਿਲਣਗੇ ਨਾ ਤੇ ਫਿਰ ਹੀ ਅੱਗੇ ਜਾ ਕੇ ਬਾਗ ਤੇ ਗੁਲਸਤਾਨ ਬਣਨਾ ਇਨਸ਼ਾਅੱਲਾ। ਤੇ ਲਓ ਜੀ, ਇਸ ਤੋਂ ਬਾਅਦ ਮੈਂ ਇੱਕ ਹੋਰ ਬੜੀ ਪਿਆਰੀ ਸ਼ਖਸੀਅਤ, ਬਹੁਤ ਹੀ ਸਾਡੇ ਵਾਸਤੇ ਬੜੇ ਮਾਣਯੋਗ ਜੀ ਨੇ, ਔਰ ਇਹ ਮੈਂ ਸਮਝਦਾ ਕਿ ਸਾਡੇ ਅਦਬੀ ਜਿਹੜੇ ਪ੍ਰੋਗਰਾਮ ਨੇ ਇਹ ਉਹਨਾਂ ਦੀ ਬਰਕਤ ਨੇ, ਔਰ ਇਹਨਾਂ ਦਾ ਸਾਡੇ ਨਾਲ ਹੋਣਾ, ਸਫ਼ਰ ਕਰਨਾ, ਇਹ ਹਮੇਸ਼ਾ ਸਫ਼ਰ ਦੇ ਵਿੱਚ ਵੀ ਇਹ ਤੇ ਇਹਨਾਂ ਦੇ ਨਾਲ ਇੱਕ ਰੌਣਕ ਜੀ ਰਹਿੰਦੀ ਹੈ ਤੇ ਦਿਲ ਲੱਗਿਆ ਰਹਿੰਦਾ ਵੇ। ਵੈਸੇ ਜਨਾਬ ਬੜੀ ਵੱਡੀ ਸ਼ਖਸੀਅਤ ਨੇ, ਇਹਨਾਂ ਦੀ ਮਿਹਰਬਾਨੀ ਪਿਆਰ ਕਰਦੇ ਨੇ ਜਨਾਬ ਡਾਕਟਰ ਮਿयां ज़फ़र मकबूल साहब ਨੂੰ मैं गुजारिश करना कि तुसी आओ और अपने विचार साझे करो। भरपूर तालियां जनाब डॉक्टर मियां ज़फ़र मकबूल साहब वास्ते। ਇਹ ਉਹਨਾਂ ਦੇ ਸ਼ਾਗਿਰਦ ਵੀ ਨੇ ਤੇ ਉਹਨਾਂ ਦੀ ਮਿੱਟੀ ਦੇ ਵੀ ਨੇ। ਇਹ ਤੇ ਮੈਨੂੰ ਪਤਾ ਹੈ ਤੁਸੀਂ ਇਲਾਕੇ ਦੇ। ਹਾਂ, ਮਿੱਟੀ ਦੇ। मतलब जी करता है ਤੁਹਾਡਾ ਸ਼ੁਕਰੀਆ ਅਦਾ ਕੀਤਾ ਜਾਵੇ ਕਿ ਤੁਸੀਂ ਮੇਰੇ ਉਸਤਾਦ, ਮੇਰੇ ਹਮਵਤਨ ਦੇ ਹਿਰਖ ਵਿੱਚ ਇਹ ਚਾਰ ਚੀਜ਼ ਇਕੱਠੇ ਕੀਤੇ। ਲੇਕਿਨ ਨਹੀਂ, ਸ਼ੁਕਰੀਆ ਬਣਦਾ ਨਹੀਂ। ਮੈਂ ਕਮੇਟੀ ਵਸੂਲ ਕਰਨਾ। ਤੁਹਾਨੂੰ ਤਨਵੀਰ ਬੁਖਾਰੀ ਨੇ ਪੱਗ ਬਣਵਾਈ ਸੀ। ਫਲਕੀ ਇਸ ਚੀਜ਼ ਦਾ ਗਵਾਹ ਹੈ, 20 ਪਾਰੀ ਗਵਾਹ ਹੈ। ਤੇ ਭਾਈ ਜੀ ਮੈਂ ਤੇ ਅੱਜ ਕਮੇਟੀ ਵਸੂਲ ਕਰਨ ਵਾਸਤੇ ਸਾਰੇ ਸਟੇਜ ਦੋਸਤਾਂ ਤੋਂ ਇਜਾਜ਼ਤ ਦੇ ਨਾਲ ਸਾਰੇ ਦੋਸਤਾਂ ਨੇ ਉਹਨਾਂ ਦੇ ਸ਼ੁਕਰ ਫਨ ਤੇ ਗੱਲ ਕਰਨੀ। ਮੈਂ ਚਾਹੁੰਦਾ ਕਿ ਮੈਂ ਕੋਈ ਉਹਨਾਂ ਦਾ ਹੋਰ ਪਹਿਲੂ ਉਜਾਗਰ ਕਰਾਂ। ਤਨਵੀਰ ਬੁਖਾਰੀ ਕੜਿਆਲ ਕਲਾਂ ਦੇ ਨੇ, ਜੈਸਾ ਦੱਸਿਆ ਬਖਸ਼ ਸਾਹਿਬ ਨੇ ਮੇਰੇ ਸਾਰੇ ਰਿਸ਼ਤੇ ਗਿਣਵਾਏ, ਲੇਕਿਨ ਮੇਰੇ ਨਾਲ ਉਹਨਾਂ ਦਾ ਇੱਕ ਹੋਰ ਰਿਸ਼ਤਾ ਉਹ ਇਹ ਹੈ ਕਿ ਤਨਵੀਰ ਬੁਖਾਰੀ ਮੇਰੇ ਹਮ ਅਸਰ ਨੇ। ਉਹ ਕਿਸ ਤਰ੍ਹਾਂ? ਉਹ ਇਸ ਤਰ੍ਹਾਂ ਹਮ ਅਸਰ ਹੈ ਜਿਸ ਤਰ੍ਹਾਂ ਬਾਪ ਬੇਟੇ ਦਾ ਹਮ ਅਸਰ ਹੁੰਦਾ। ਔਰ ਮੈਂ ਸਮਝਦਾ ਕਿ ਹਾਜ਼ਰੀਨ ਵਿੱਚੋਂ ਮੈਨੂੰ ਇਹ ਮਤਲਬ ਆਜ਼ਾਦ ਹਾਸਲ ਹੈ ਕਿ ਮੈਂ ਸਭ ਤੋਂ ਜ਼ਿਆਦਾ ਵਕਤ ਗੁਜ਼ਾਰਿਆ ਤਨਵੀਰ ਬੁਖਾਰੀ ਨਾਲ। ਤਨਵੀਰ ਬੁਖਾਰੀ ਜਿਹੜੇ ਨੇ ਉਹਨਾਂ ਦੀ ਸਭ ਤੋਂ ਵੱਡੀ ਖੂਬੀ ਇਹ ਸੀ, ਉਹ ਵੱਡਿਆਂ ਦੇ ਵਿੱਚ ਵੱਡੇ ਸਨ ਤੇ ਬਾਲਾਂ ਦੇ ਵਿੱਚ ਬਾਲ ਸਨ। ਔਰ ਉਹ ਲੋਕਾਂ ਦੀ ਤਰਬੀਅਤ ਐਸੇ ਅੱਛੇ ਤਰੀਕੇ ਨਾਲ ਕਰਦੇ ਸਨ ਕਿ ਉਹਦੀ ਮਿਸਾਲ ਨਹੀਂ ਮਿਲਦੀ। ਤਨਵੀਰ ਬੁਖਾਰੀ ਦੇ ਇੱਕ ਜਿਹੜੀ ਮੈਂ ਬੜੀ ਵੱਡੀ ਚੀਜ਼ ਦੇਖੀ, तो जिमें साढ़े दोस्त है ना कि लंदन में लाहौर, इस तरह तनवीर बुखारी की सारी जिंदगी एक कोशिश रही कि वो करियालियों को लाहौर खा लो। बुखारी साहब जिस वक्त जो कोई नवी चीज़ मतलब वायरल होती सी, उन्होंने कोशिश होती कि सब तो पहले उन्होंने कोल आए। बुखारी साहब का घर करियाल दे विच बुद्धोबाज के हवाले नाल टाप दा घर सी। मिसाल के तौर पर जिस वक्त साढ़े कारपेट आया तो बुखारी साहब ने शेखपुरे तो कारपेट खरीदिया, अशरफपाल ने चल कट कार छड़ के आ। किसी का मैनू नहीं पता, मैं कारपेट पहली दफा बुखारी साहब के घर जिस साढ़े मतलब वाशरूम आए, सीटा आईया तो तनवीर बुखारी के घर सब तो पहले मैं वो सीट देखी जी उन्होंने अपनी बैठक के बाहर लगाई। जिस वक्त तुहाडा अपना आया अपना टेप रिकॉर्डर, सब तो पहले तनवीर बुखारी का आया। जिस वाले टेप आई सब तो पहले तनवीर बुखारी का। और ये तो अगली जी कमाल की गल है कि तनवीर बुखारी लियांदी हुई चीज़ नूं अंदर नहीं लगता, वो उस चीज़ नाल इंज खेडदा सी जिवें बच्चे खेडदे। अच्छा, जिस वक्त उन्होंने आई अपनी वो टेप आई, उन्होंने दिनों च बुखारी साहब की दंद की तकलीफ सी ते साडे घर अरेंज नहीं सी है दंद कड्ढण दा। हुण उन्होंने वारिशा पढ़िया, वारिशा कहने कि जब तक दंद निकले ना तकलीफ नहीं जाती। उन्होंने हुण दंद कढवाउणा, दंद कढवाया मोहम्मद यूनुस खोखर कोलों। वो साल वो अपने रेंजर उतों शहर होके आए या बिफोर आए, उन्होंने प्रैक्टिस शुरू की। ज़ाहिर आज़ाद पूरे नहीं सन, वो जो दंद कढ़न लगे तो दंद सही नहीं निकल सके। 3 दिन तकलीफ रहे। चौथे दिन जिस कोई मामला ठीक होया तो उन्होंने एक नज़म लिखी, दंद कटवा लो भावें मंजी ठका लो। डॉक्टर यूनुस आए। अच्छा, उन्होंने ये नज़म है
ਜੋਨਸ ਆਇਆ ਦਾੜ ਪਟਵਾ ਲਓ। ਜੋਨਸ ਆਇਆ ਦਾੜ ਪਟਵਾ ਲਓ, ਭਾਵੇਂ ਦਾੜ ਪਟਵਾ ਲਓ ਭਾਵੇਂ ਮੰਜੀ ਟਿਕਾ ਲਓ। ਅੱਛਾ, ਉਹ ਮਤਲਬ ਤਾਲ ਬੁਖਾਰੀ ਉਹਨਾਂ ਦੇ ਭਤੀਜੇ ਸਨ, ਉਹਨਾਂ ਨੇ ਉਹ ਗਾਈ ਗੁਣਗੁਣਾਈ, ਇਹਨਾਂ ਨੇ ਟੇਪ ਕੀਤੀ ਔਰ ਉਹ ਇਹਨਾਂ ਨੇ ਚੁੱਕ ਕੇ ਨਾ ਟੇਪ ਤੇ ਜਾ ਕੇ ਤੇ ਉਹਦੇ ਦੁਕਾਨ ਦੇ ਅੱਗੇ ਰੱਖ ਔਰ ਬੁਲੰਦ ਆਵਾਜ਼ ਨਾਲ ਲਗਾ ਦਿੱਤੀ। ਯਾਰ ਮੈਂ ਕਹਿੰਦਾ ਉਸ ਦੌਰ ਦੇ ਬੰਦੇ ਬੜੇ ਅਜ਼ੀਮ ਸਨ। ਖੋਖਰ ਜਿਹੜਾ ਜਾਏ ਗੁੱਸਾ ਕਰਦਾ ਹੱਸੀ ਜਾਵੇ ਤੇ ਇਸ ਤਰ੍ਹਾਂ ਦਾ ਵੀ ਨਿਜ਼ਾਮ ਸਾਡੇ ਚੱਲਦਾ ਰਿਹਾ। ਅੱਛਾ, ਇੱਕ ਇਹਨਾਂ ਨੇ ਜਿਹੜੀ ਹੋਰ ਬੜੀ ਕਮਾਲ ਦੀ ਗੱਲ ਕੀਤੀ, ਉਹ ਮੇਰੀ ਬੇਗਮ ਜੀ ਇੱਕ ਨਜ਼ਰ ਨੇ, ਉਹ ਕਹਿੰਦੀ ਹੈ ਕਿ ਬਸਤੀ ਬਲੋਚਾਂ ਨੇ ਕਿਹਾ ਕਰਿਆਲ ਨੂੰ, ਇਹਨਾਂ ਨੇ ਬਸਤੀ ਬਲੋਚਾਂ ਨੂੰ ਮਸ਼ਾਇਰੇ ਤੋਂ ਮੁਤਾਰਫ ਕਰਾਉਣ ਦੀ ਕੋਸ਼ਿਸ਼ ਕੀਤੀ। ਅੱਛਾ, ਸਾਡੇ ਆਮ ਇਸ਼ਤਿਹਾਰ ਲੱਗੇ ਹੋਏ ਹੁੰਦੇ ਸਨ ਤੇ ਆਮ ਬੰਦਾ ਜਿਹੜਾ ਸੀ ਨਾ ਉਹ ਮੁਸ਼ਾਇਰਾ ਸੁਣਨ ਨਹੀਂ ਸੀ ਜਾਂਦਾ, ਉਹ ਮਜਬੂਰ ਨੂੰ, ਫਤੂਰ ਨੂੰ, ਆਤਸ਼ ਨੂੰ, ਬੀਏ ਪਾਗਲ ਨੂੰ ਵੇਖਣ ਨਹੀਂ ਜਾਂਦਾ। ਅੱਛਾ, ਸਾਡੇ ਆਮ ਇਹ ਹੁੰਦਾ ਹੈ ਕਿ ਜਿਹੜਾ ਦੋਸਤ ਮੁਸ਼ਾਇਰਾ ਕਰਵਾਉਂਦਾ ਹੈ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣਾ ਦੀਵਾਨ ਸੁਣਾ ਲਵਾਂ, ਲੇਕਿਨ ਬੁਖਾਰੀ ਸਾਹਿਬ ਦਾ ਰਵੱਈਆ ਬਿਲਕੁਲ ਮੁਖਤਲਿਫ। ਇਸ ਸਟੇਜ ਤੇ ਆਉਂਦੇ ਸਨ, ਆਮ ਤੌਰ ਤੇ ਇੱਕ ਹੀ ਸ਼ੇਰ ਪੜ੍ਹ ਕੇ ਤੇ ਫਾਰਗ ਹੋ ਜਾਂਦੇ ਸਨ। ਉਹ ਸੀ ਕਿ ਮੰਦਾ ਬੋਲਦੀ ਏ, ਗਾਲਾਂ ਕੱਢਦੀ ਏ, ਦੰਦ ਭੰਨਦੀ ਏ, ਪੂਰਾ ਲੈਂਦੀ ਏ ਦੁਨੀਆ ਇਮਤਿਹਾਨ ਪਹਿਲੋਂ, ਫਿਰ ਮੁਹੰਮਦ ਨੂੰ ਮੰਗਦੀ। ਹਾਂਜੀ, ਇੱਟਾਂ ਮਾਰਦੀ ਜੀ, ਹਾਂਜੀ ਇੱਟਾਂ ਮਾਰਦੀ ਏ, ਮੰਦਾ ਬੋਲਦੀ ਏ, ਗਾਲਾਂ ਕੱਢਦੀ ਏ, ਦੰਦ ਭੰਨਦੀ ਏ ਜੀ, ਪੂਰਾ ਲੈਂਦੀ ਏ ਦੁਨੀਆ ਇਮਤਿਹਾਨ ਪਹਿਲੋਂ, ਫਿਰ ਮੁਹੰਮਦ ਨੂੰ ਮੰਗਦੀ। ਬਸ ਇਹ ਸ਼ੇਰ ਸੁਣਾਉਣਾ ਤੇ ਇਹਨਾਂ ਨੇ ਸਟੇਜ ਛੱਡ ਦਿੱਤੀ। ਅੱਛਾ, ਫਿਰ ਆਪਣੀ ਇਹ ਜਿਹੜੀ ਮਤਲਬ ਅੰਦਰ ਦਾ ਆਵਾਜ਼ ਸੀ, ਇੱਕ ਦਿਨ ਵਾਸਤੇ ਅਗਲੇ ਦਿਨ ਅਰੇਂਜ ਕਰਦੇ ਸਨ, ਸਾਰੇ ਦਿਨ ਦੀ ਮਤਲਬ ਉਹਨਾਂ ਰਾਤ ਨੀਂਦਰ ਇਕੱਠੀ ਹੋਈ ਹੁੰਦੀ ਸੀ, ਫਿਰ ਅਸੀਂ ਉਹਨਾਂ ਦੀ ਬੈਠਕ 'ਚ ਬੈਠ ਜਾਂਦੇ ਸੀ। ਫਿਰ ਬੁਖਾਰੀ ਸਾਹਿਬ ਢਿੱਡ ਭਰ ਕੇ ਨਾਮ ਆਪਣੀ ਸ਼ਾਇਰੀ ਸੁਣਾਉਂਦੇ ਸਨ, ਉਹਦੇ 'ਚ ਫਾਰਸੀ ਵੀ ਹੁੰਦੀ ਸੀ, ਉਰਦੂ ਵੀ ਹੁੰਦੀ ਸੀ, ਪੰਜਾਬੀ ਵੀ ਹੁੰਦੀ ਸੀ, ਔਰ ਅਕੀਦਤ ਵਾਲੇ ਸਾਰੇ ਅਸੀਂ ਬੈਠ ਕੇ ਸੁਣਦੇ ਸਨ। ਔਰ ਕਈ ਦਫਾ ਉਹਨਾਂ ਦਾ ਜਿਹੜਾ ਮਤਲਬ ਅੰਦਾਜ਼ ਹੁੰਦਾ ਸੀ ਉਹ 20 ਵਾਲਾ ਹੋ ਜਾਂਦਾ ਸੀ ਅਕਸਰ। ਉਸੇ ਤਰ੍ਹਾਂ ਮਤਲਬ ਉਹਨਾਂ ਨੂੰ ਇਸ ਤਰ੍ਹਾਂ ਨਹੀਂ, ਮਤਲਬ ਬੈਠੇ ਬੈਠੇ ਉਹ ਥੋੜ੍ਹੇ ਜਿਹੇ ਔਰ ਅਸੀਂ ਬਹੁਤ ਇੰਜੋਏ ਕਰਦੇ ਸੀ। ਵਾਹ ਵਾਹ, ਕੀ ਕਹਿੰਦੇ ਜਿੱਥੋਂ ਤੱਕ ਮੇਰਾ ਉਹਨਾਂ ਦੇ ਨਾਲ ਤਾਲੁਕ ਹੈ, ਤਨਵੀਰ ਬੁਖਾਰੀ ਵੀ ਮਾਸਟਰ ਸਨ, ਮੇਰਾ ਪਿਓ ਵੀ ਮਾਸਟਰ ਸੀ ਤੇ ਮੇਰਾ ਦਾਦਾ ਵੀ ਮਾਸਟਰ ਸੀ। ਔਰ ਇਹਨਾਂ ਦੀ ਸੋਚ ਤਕਰੀਬਨ ਮਿਲਦੀ ਜੁਲਦੀ ਸੀ। ਵਾਲਿਦ ਸਾਹਿਬ ਪ੍ਰਿੰਸੀਪਲ ਸਨ ਤੇ ਦਾਦਾ ਜੀ ਹੈਡ ਮਾਸਟਰ ਸਨ। ਬੁਖਾਰੀ ਸਾਹਿਬ ਇੱਕ ਦਿਨ ਆਏ ਤੇ ਦਾਦਾ ਜੀ ਮੁਖਾਤਬ ਹੋ ਕੇ ਕਹਿੰਦੇ ਨੇ ਉਹ ਤਨਵੀਰ ਭਾਈ ਦੇ ਹੱਥ ਤੇ ਸਿੱਧੇ ਕਰਦੇ, ਇਹ ਲਿਖਦਾ ਤੇ ਸਾਨੂੰ ਸ਼ਰਮ ਆਉਂਦੀ, ਇਹਨੂੰ ਸ਼ਰਮ ਨਹੀਂ ਆਉਂਦੀ। ਅੱਛਾ, ਉਹਨਾਂ ਦੀ ਮਤਲਬ ਇਹ ਹਾਂ ਨਾ ਸੁਣਨ ਤੋਂ ਬਗੈਰ ਮੈਨੂੰ ਕਹਿੰਦੇ ਨੇ ਕਿ ਜ਼ਫਰ ਤੂੰ ਕੱਲ ਤੋਂ ਨਾ ਫੱਟੀ ਲੈ, ਕਲਮਦਵਾਰ ਲਿਆ ਤੇ ਇਹਨਾਂ ਦੇ ਡੇਰੇ ਚਲਾ ਗਿਆ। ਮੈਂ ਕਿਹਾ ਠੀਕ ਹੈ। ਹਾਲਾਂ ਉਦੋਂ ਵੀ ਤਖਤੀ ਦਾ ਰਿਵਾਜ ਮੁੱਕ ਗਿਆ ਸੀ, ਲੇਕਿਨ ਬਾਹਰ ਉਹਨਾਂ ਕਹੀ ਚਲੇ ਜਾਓ। ਮੈਂ ਉਹਨੇ ਆਪ ਜਾਣਾ ਸ਼ੁਰੂ ਕਰਤਾ। ਮੈਂ ਕੁਝ ਸਿੱਖਣ ਤੇ ਜਾਂਦਾ ਨਹੀਂ ਸੀ, ਮੈਂ ਤੇ ਬੁਖਾਰੀ ਦੀ ਚਾਹ ਪੀਣ ਜਾਂਦਾ ਸੀ। ਔਰ ਬੁਖਾਰੀ ਨੂੰ ਮੈਨੂੰ ਮੇਰੇ ਵਿੱਚੋਂ ਆਪਣਾ ਉਸਤਾਦ ਨਜ਼ਰ ਆਉਂਦਾ ਸੀ, ਉਹਨੇ ਮੈਨੂੰ ਕੀ ਪੜ੍ਹਾਉਣਾ ਸੀ ਤੇ ਮੈਂ ਕੀ ਸਿੱਖਣਾ ਸੀ। ਬਾਹਰ ਉਹਨਾਂ ਨੇ ਕੁਝ ਦੇਰ ਮੈਂ ਗਿਆ, ਉਹਨਾਂ ਕਹਿੰਦਾ ਜ਼ਫਰ ਸ਼ੇਰ ਵੀ ਕਿਹਾ, और मैं शेर कहना चुका था, ना मैं खत्तात बनया ना मैं शायर बनया। बहरहाल मेरी जिंदगी दे विच तनवीर बुखारी दा मतलब ये फैक्ट है कि अज भी मेरी तहरीर लिखी है कि दफा मेरे को अपने को नहीं पढ़ी जाती। मेरे जिंदगी दे विच तनवीर बुखारी दा एक सच्ची गल पसंद आ गई। तनवीर बुखारी दा मेरी जिंदगी दे विच बड़ा मतलब बुखारी ने मैनू कोई गल कह दी है तो जे तो मैं मन ली है तो बड़ी चंगी गल है, तो जे नहीं मनी तो कुदरत ने टड्डे रंग पा लिए। इकबाल सी उन्होंने मैनू मिसाल के तौर पर मैं जिसले MA किया तो कड़ियाल के पहला शख्स जिन्हें कहा जफर PhD कर, और ऐसे मसाइल पैदा हुए 1988 तो लैके 2007 तक कि मैं चिकर चुबाई लाने की कोशिश की, लेकिन बुखारी ने ना मेरी कंठ पे हथ रखा, कहना ना जफर ये नहीं करना, PhD करनी।
ਮੈਂ ਕਿਹਾ ਜੀ ਹੋਰ ਕੋਈ ਕੰਮ ਨਹੀਂ ਹੈਗਾ, ਹੁਣ PhD ਕਰਨੀ। तो कहते यार बाकी कामों के PhD तेरी ब्रेक आ गई, चलो मैं कहना मैं PhD करनी बस करनी और किसी उम्र से जाग होगी और उन्होंने हलाशेरी से मैं PhD कर दिया, वरना मुमकिन ना कर। अच्छा PhD करने तो बाद मतलब दो बंदे बड़े मतलब खास मन सन, एक मेरा दादा और एक तनवीर बुखारी। जिस PhD डिग्री हो गई तो दादा तो इस दुनिया तो रुखसत हो गया। तो मेरी ख्वाहिश ये सी कि मैं हमारा जो फंक्शन करवाना, मेरा कोई मुढ़लियां क्लासा का उस्ताद जरा मेरे नाल बैठे। तो सब से पहले मैं बुखारी साहब को क्या जैसा कर दसिया कि गुलशन सिंह आदमी सोना का ना ना पुत्रा मैं तो जाना कोई, बाकी कोई उस्ताद उस वक्त तक इस दुनिया से नहीं सकता। तो फिर मैं डॉक्टर शहबाज बंदू क्या यार तुम मेरा PhD का उस्ताद यहाँ तुम आके बैठो, फिर असी फंक्शन करवाया। अच्छा होर ऐसे भी मामला मिसाल के तौर पर मेरी खामियां तक सारिया उन्होंने पता। मैंने उस दिन कहते जफर यार कंपोजिंग सीखो। मैं कहा भाई साहब हूँ तुमने इस उम्र किधर जाओगे, मैं कितने सीखूँ कंपोजिंग मैंने नहीं आती। कहते यार ना करी कंपोजर, यार ना करी कंपोजिंग, तू मतलब सीख ला, बाहरों कंपोजिंग करके घर लिया के प्रूफ आ पड़िया। और उन्होंने कहने ते मैं कंपोजिंग सीखी और इन्नी कोई सीखी कि मैं घर लिया के उहदियां गलतियां लगा दी। बुखारी साहब अल्लामा उन्होंने जुग जुग जन्नत दवे, असी उन्होंने वास्ते दुआ दुआ अल्लाह करे असी उन्होंने दुआओं का शुक्रिया। क्योंकि कहते हैं कि जिस बंदा मर जाता बंदा तो मर जाता लेकिन वो कबर का फैज जरा हो जाए और असी इंशाअल्लाह उस तो मुस्तफीद अल्लाह।